ਅਗਲੀ ਖਬਰ ਵੱਲ ਚੱਲੀਏ, ਉਹ ਵਰਲਡ ਬੈਂਕ ਦੇ ਨਾਲ ਸੰਬੰਧਿਤ ਆ। ਵਰਲਡ ਬੈਂਕ ਨੇ ਇੱਕ ਵਾਰਨਿੰਗ ਦਿੱਤੀ ਆ ਵੀ ਦੁਨੀਆ ਦੇ ਬਹੁਤ ਸਾਰੇ ਮੁਲਕ ਆ, ਜਿਨ੍ਹਾਂ ਦੇ ਕੋਲ ਕਰਜ਼ਾ ਆ, ਉਹ ਇੱਕ ਬਹੁਤ ਵੱਡੀ ਪ੍ਰੋਬਲਮ ਬਣਦੀ ਜਾ ਰਹੀ ਆ। ਵਰਲਡ ਬੈਂਕ ਨੇ ਕਿਹਾ ਆ ਵੀ ਡਿਵੈਲਪਿੰਗ ਇਕੋਨਮੀਜ਼ ਦੇ ਕੋਲ ਵੀ ਬਹੁਤ ਜ਼ਿਆਦਾ ਕਰਜ਼ਾ ਆ ਤੇ ਬਹੁਤ ਸਾਰੇ ਲੋਕਾਂ ਨੇ ਇਹ ਕਰਜ਼ਾ ਜਿਹੜਾ ਐਡਜਸਟੇਬਲ ਲੋਨ ਦੇ ਹਿਸਾਬ ਨਾਲ ਲਿਆ ਹੋਇਆ ਸੀ। ਕਹਿੰਦੇ ਵੀ ਲੋ ਤੇ ਮਿਡਲ ਇਨਕਮ ਕੰਟਰੀਜ਼ ਜਿਹੜੀਆਂ ਉਹਨਾਂ ਦੇ ਕੋਲ 443.5 ਬਿਲੀਅਨ ਡਾਲਰ ਦਾ ਪ੍ਰਿੰਸੀਪਲ ਤੇ ਇੰਟਰਸਟ 2022 ਦੇ ਵਿੱਚ ਸੀ। ਹਾਈਐਸਟ ਲੈਵਲ ਹਿਸਟਰੀ ਦੇ ਵਿੱਚ 5% ਇਨਕਰੀਜ਼ ਹੋਇਆ 2021 ਨਾਲੋਂ। ਤੇ ਵਰਲਡ ਬੈਂਕ ਇਹੀ ਪ੍ਰੋਜੈਕਟ ਕਰ ਰਹੀ ਆ ਵੀ ਇਹ 40% ਇਨਕਰੀਜ਼ ਹੋ ਜਾਣਾ 2023 ਤੇ 2024 ਦੇ ਵਿੱਚ। ਕਹਿੰਦੇ ਭਈ ਹਾਫ ਆਫ ਦਾ ਵਰਲਡਸ ਲੋ ਇਨਕਮ ਕੰਟਰੀਜ਼ ਜੋ ਆ ਉਹ ਇਸ ਟਾਈਮ ਦੇ ਉੱਤੇ ਕਰਜ਼ੇ ਦਾ ਡਿਸਟ੍ਰੈਸਡ ਫੀਲ ਕਰ ਰਹੀਆਂ ਹੈਗੀਆਂ। ਰੈਕਡ ਡੈਪਟ ਲੈਵਲ ਤੇ ਹਾਈ ਇੰਟਰਸਟ ਰੇਟ ਇਹ ਇੱਕ ਤਰ੍ਹਾਂ ਨਾਲ ਮੁਲਕਾਂ ਨੂੰ ਵੱਡੇ ਕ੍ਰਾਈਸਿਸ ਵੱਲ ਲਿਜਾ ਰਿਹਾ ਆ। ਇਹ ਵਰਲਡ ਬੈਂਕ ਗਰੁੱਪ ਦੇ ਚੀਫ ਇਕੋਨੋਮਿਸਟ ਇੰਦਰਮੀਤ ਸਿੰਘ ਗਿੱਲ ਜੋ ਆ, ਉਹਨਾਂ ਨੇ ਵਾਲ ਸਟਰੀਟ ਜਰਨਲ ਦੇ ਨਾਲ ਗੱਲ ਕਰਦੇ ਹੋਏ ਇਹ ਦੱਸਿਆ ਆ। ਸੋ ਗਵਰਨਮੈਂਟ ਡਿਫਾਲਟ ਹੋਈਆਂ, ਉਹ ਕਹਿੰਦੇ ਆ ਇੰਦਰਮੀਤ ਸਿੰਘ ਗਿੱਲ, 18 ਟਾਈਮਸ ਪਿਛਲੇ 3 ਸਾਲਾਂ 'ਚ, ਜਿਨ੍ਹਾਂ ਦੇ ਵਿੱਚ ਜ਼ਾਂਬੀਆ ਆ, ਸ਼੍ਰੀਲੰਕਾ ਆ, ਲੈਬਨਾਨ ਹੈਗਾ ਆ। ਸੋ ਇਹ ਮੁਲਕ ਜਿਹੜੇ ਆ ਰੀਆਰਗਨਾਈਜ਼ ਵੀ ਕਰ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਜਿਹੜੇ ਲੋਨ ਆ ਉਹ ਦੇਣੇ ਹੈਗੇ ਆ। ਆਪਾਂ ਦੇਖਿਆ ਹੀ ਆ ਵੀ ਸ਼੍ਰੀਲੰਕਾ ਦੀ ਸਿਚੁਏਸ਼ਨ ਕੀ ਬਣੀ ਸੀ। ਜ਼ਾਂਬੀਆ ਦੀ ਸਿਚੁਏਸ਼ਨ ਕਹਿੰਦੇ ਬਹੁਤ ਬੁਰੀ ਆ। 4 ਬਿਲੀਅਨ ਡਾਲਰ ਦਾ ਉਹਨਾਂ ਦਾ ਲੋਨ ਆ, ਚਾਈਨਾ ਵਾਲਿਆਂ ਦੇ ਨਾਲ ਉਹਨੂੰ ਰੀਸਟਰਕਚਰ ਕਰ ਰਹੇ ਹੈਗੇ ਆ। ਤੇ ਅਰਜਨਟੀਨਾ ਦੀ ਸਿਚੁਏਸ਼ਨ ਆਪਾਂ ਤੁਹਾਡੇ ਨਾਲ ਕਿੰਨੇ ਦਿਨਾਂ ਤੋਂ ਡਿਸਕਸ ਕਰਦੇ ਆ ਰਹੇ ਆ। ਟ੍ਰੇਜਰ ਸੈਕਟਰੀ ਜੈਨਟ ਜੈਲਨ ਉਹਨਾਂ ਨੇ ਵੀ ਵਾਲ ਸਟਰੀਟ ਜਰਨਲ ਦੀ ਜੋ CEO ਕੌਂਸਲ ਈਵੈਂਟ ਹੋਈ ਸੀ, ਉਹਨਾਂ ਨੇ ਇਹ ਕਿਹਾ ਵੀ ਇਹ ਵਨ ਆਫ ਦਾ ਮੋਸਟ ਇੰਪੋਰਟੈਂਟ ਇਸ਼ੂ ਆ ਜਿਹੜਾ ਡੈਪਟ ਰਿਲੀਫ ਦਾ। US ਤੇ ਚਾਈਨਾ ਨੂੰ ਰਲ ਕੇ ਇਹਦੇ ਉੱਤੇ ਕਹਿੰਦੇ ਕੰਮ ਕਰਨਾ ਪਊਗਾ। ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਇਹ ਤੋਂ ਸਫਰ ਕਰ ਰਹੇ ਆ, ਖਾਸ ਕਰਕੇ ਹਾਈ ਇੰਟਰਸਟ ਰੇਟ ਤੋਂ। ਤੇ ਜਿਹੜਾ ਕਰਜ਼ਾ ਇੰਨਾ ਆਪਾਂ ਦੇਖਿਆ ਨਾ ਪਿਛਲੇ 2 ਸਾਲਾਂ ਦੇ ਵਿੱਚ ਇੰਟਰਸਟ ਰੇਟ ਕਿੱਦਾਂ ਇਨਕਰੀਜ਼ ਹੋ ਗਿਆ ਸਾਰੇ ਮੁਲਕਾਂ ਦੇ ਵਿੱਚ ਹੀ। ਸੋ ਉਹ ਇੱਕ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਬਣੀ ਹੋਈ ਆ। ਤੇ ਜੈਨਟ ਜੈਲਨ ਨੂੰ ਨਹੀਂ ਕਹਿੰਦੇ ਆ ਵੀ ਇਹ ਜੋ ਕਰਜ਼ਾ ਆ ਵੱਖ-ਵੱਖ ਮੁਲਕਾਂ ਦਾ, ਉਹਨਾਂ ਨੂੰ ਰੀਸਟਰਕਚਰ ਕਰਨਾ ਪਊਗਾ ਤਾਂ ਉਹ ਮੁਲਕ ਜਿਹੜੇ ਆ ਉਹ ਬਚਾਏ ਜਾ ਸਕਦੇ ਆ। ਜੀ, ਚਾਈਨਾ ਨੂੰ ਵੀ ਉਹ ਕਹਿੰਦੇ ਆ ਵੀ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਕ੍ਰੈਡੀਟਰ ਹੈਗਾ ਆ, ਉਹਦੀ ਵੀ ਕ੍ਰਿਟਿਸਿਜ਼ਮ ਕੀਤਾ ਗਿਆ ਆ, ਆਲੋਚਨਾ ਜਿਹੜੀ ਉਹ ਹੋਈ ਆ। ਕਹਿੰਦੇ ਵੀ ਉਹ ਜਾਣਬੁੱਝ ਕੇ ਅੜਿੱਕਾ ਬਣ ਰਿਹਾ ਆ ਡੈਟ ਰੀਸਟਰਕਚਰਿੰਗ ਐਗਰੀਮੈਂਟਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਉਹ ਆਪਣੇ ਲੋਨਸ ਦੇ ਵਿੱਚ ਘਾਟੇ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਹੈਗਾ। ਜ਼ੈਂਬੀਆ ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਚਾਈਨਾ ਨੇ ਉਹਦੇ ਨਾਲ ਐਗਰੀਮੈਂਟ ਜਿਹੜਾ ਫੇਅਰ ਕੀਤਾ ਹੈ ਵੀ ਜਿਹੜਾ 4 ਬਿਲੀਅਨ ਡਾਲਰ ਦਾ ਉਹਨਾਂ ਦਾ ਡੈਟ ਹੈਗਾ ਆ ਉਸ ਨੂੰ ਰੀਸਟਰਕਚਰ ਜਿਹੜਾ ਆ ਉਹ ਕੀਤਾ ਜਾਵੇ। ਵਰਲਡ ਬੈਂਕ ਵੀ ਇਹੀ ਕਹਿ ਰਿਹਾ ਆ ਵੀ ਰੀਸਟਰਕਚਰਿੰਗ ਕਰਨ ਦੇ ਵਿੱਚ ਸਾਨੂੰ ਬੜੀ ਮੁਸ਼ਕਲ ਜਿਹੜੀ ਆ ਉਹ ਆਈ ਪਈ ਆ। ਤੇ ਖਾਸ ਕਰਕੇ ਜਿਹੜੇ ਵਿਕਾਸਸ਼ੀਲ ਮੁਲਕ ਆ, ਡਿਵੈਲਪਿੰਗ ਕੰਟਰੀਜ਼ ਆ, ਉਹਨਾਂ ਦੇ ਵਿੱਚ ਹੀ ਇਹ ਜਿਹੜਾ ਮਸਲਾ ਇਸ ਟਾਈਮ ਬਣਿਆ ਪਿਆ ਹੈਗਾ ਆ। ਸੋ ਜਿੰਨਾ ਲੋਨਸ ਜਿਹੜੇ ਡਿਫਾਲਟ ਹੋਏ ਆ, ਕਹਿੰਦੇ ਵੀ ਪਿਛਲੇ 10 ਸਾਲਾਂ 'ਚ ਉਹਨੇ ਨਹੀਂ ਸੀ ਹੋਏ ਟੋਟਲ ਮਿਲਾ ਕੇ, ਜਿਹੜੇ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਉਹ ਹੋ ਰਹੇ ਆ। ਸੋ ਹਾਲਾਤ ਕਾਫੀ ਜ਼ਿਆਦਾ ਜਿਹੜੇ ਡਿਵੈਲਪਿੰਗ ਮੁਲਕਾਂ ਦੇ ਲਈ ਉਹ ਖਤਰਨਾਕ ਜਿਹੜੇ ਉਹ ਬਣ ਸਕਦੇ ਆ। ਚਾਈਨਾ ਨੇ ਇਸ ਤਰੀਕੇ ਦੇ ਨਾਲ ਆਪਣੇ ਲੋਨ ਦੇ ਕੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਆਪਣੇ ਪੈਰ ਜਿਹੜੇ ਆ ਉਹ ਕਾਫੀ ਹੱਦ ਤੱਕ ਜਮਾ ਲਏ ਨੇ। ਜੀ।